ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम, सत श्री अकाल सज्जणों ਤੇ ਮਿੱਤਰੋ। ਅਸੀਂ ਵਧੀਆ ਆਸ ਕਰਦੇ ਹਾਂ ਤੁਸੀਂ ਸਾਰੇ ਵੀ ਵਧੀਆ ਹੋਵੋਗੇ। ਅਸਲਮ ਖਾਨ ਵਕਾਰ ਸਾਹਿਬ ਤੇ ਰਾਣਾ ਖਾਲਦ ਮਕਬੂਲ ਜੀ ਪੰਜਾਬੀ ਬੈਸਟ ਫਾਰ ਐਵਰ ਤੋਂ ਇੱਕ ਨਵੇਂ ਵਲੌਗ ਦੇ ਨਾਲ ਜਨਾਬ। ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਤੇ ਕਰਦੇ ਹਾਂ ਅਸੀਂ ਅੱਜ ਦਾ ਆਪਣਾ ਵਲੌਗ ਸ਼ੁਰੂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੋਂ। ਤੇ ਅੱਜ ਦਾ ਵਲੌਗ ਰਾਣਾ ਸਾਹਿਬ ਬਹੁਤ ਦਿਨਾਂ ਤੋਂ ਇੱਕ ਪੈਂਡਿੰਗ ਵਲੌਗ ਆ ਵੀ ਸਾਨੂੰ ਇੱਕ ਤੋਹਫਾ ਆਇਆ ਸੀ ਜੀ। ਰਾਣਾ ਸਾਹਿਬ ਦਿਖਾਓ ਇਹ ਪੱਥਰ ਦੇ ਤਵੇ। ਇਹ ਅੰਜਮ ਸਰੋਇਆ ਸਾਹਿਬ ਦਾ ਸੀ। ਅਰਸ਼ਦ ਸਾਹਿਬ ਨੇ ਜੀ ਸਾਨੂੰ ਘਲਾਏ ਸੀਗੇ ਲਾਹੌਰ ਤੋਂ ਤੇ ਹਲੇ ਤੱਕ ਅਸੀਂ ਉਹ ਪਹੁੰਚਾ ਨਹੀਂ ਸਕੇ ਸੀਗੇ। ਤੇ ਅੱਜ ਅਸੀਂ ਆਪਣਾ ਉਹ ਵਾਅਦਾ ਜਿਹੜਾ ਆ ਉਹ ਨਿਭਾਉਣ ਚੱਲੇ ਆ। ਤੇ ਰਾਣਾ ਸਾਹਿਬ ਨੂੰ ਲੱਗਦੀ ਆ ਗਰਮੀ, ਤੋਲੀਆ ਇਹਨਾਂ ਨੇ ਭੇਜ ਕੇ ਉੱਤੇ ਆਪਣੇ ਲੈ ਲਿਆ ਹੋਇਆ। ਤੇ ਅੱਗੇ ਹੁਣ ਦੱਸੋ ਜੀ, ਇੰਨੇ ਦਿਨ ਹੋ ਗਏ ਤੁਸੀਂ ਤਵਾ ਨਹੀਂ ਦੇਣਗੇ? ਤਵਾ ਨਹੀਂ, ਅਸਲ 'ਚ ਕੋਈ 10 ਕੁ ਦਫਾ ਜਿਹੜਾ ਵਾ ਨਾ ਹੋਇਆ ਉਹ ਅਸਲ 'ਚ ਨਿਕਲੇ ਹੁੰਦੇ ਆ ਵੀਡੀਓ ਲਈ ਹੈ। ਤੇ ਉਹ ਇਹ ਵਜ੍ਹਾ ਯਾਨੀ ਕਿ ਜਿਹੜਾ ਵਾ ਨਾ ਅੱਜ ਖੁਸ਼ਕਿਸਮਤੀ ਨਾਲ ਜਿਹੜਾ ਵਾ ਨਾ ਉਹ ਮੌਜੂਦ ਹੈ ਆ ਤੇ ਡੇਰੇ ਹੀ ਆ ਤੇ ਇਸ ਕਰਕੇ। ਵਰਨਾ ਜਿਹੜਾ ਵਾ ਨਾ ਉਹ ਹੁਣ ਮੈਂ ਰਿਕਾਰਡਿੰਗ ਤਾਂ ਨਹੀਂ ਸੁਣਾ ਸਕਦਾ ਆ ਵੀ ਕਦੋਂ 203 ਤੇ ਕਦੋਂ ਦਪਾਲਪੁਰ ਤੇ ਕਦੋਂ ਉਹ ਜਿਹੜਾ ਵਾ ਨਾ ਚਾਵਤਨੀ ਜੀ ਉਹ ਮਸਰੂਫ ਬੰਦੇ ਆ ਜੀ। ਇਹ ਤਾਂ ਸਾਰੇ ਮਸਰੂਫ ਆ, ਤੁਸੀਂ ਆਪ ਆਪਣੀ ਜਗ੍ਹਾ ਮਸਰੂਫ ਆ। ਤੇ ਸਾਨੂੰ ਕਮੈਂਟਾਂ ਦੇ ਵਿੱਚ ਵੀ ਜਨਾਬ ਬੂਟਾ ਦੀ ਚਾਚਾ ਬੂਟਾ ਦੀ ਬੜੀ ਰਿਕੁਐਸਟ 2-3 ਵਾਰੀ ਵੀਰਾਂ ਨੇ ਕੀਤੀ ਆ। ਅੰਜਮ ਸਾਹਿਬ ਦੀ ਵੀ ਕਰਦੇ ਆ ਤੇ ਅੱਜ ਸਾਡੇ ਉਹ ਵਲੌਗ ਦਾ ਹਿੱਸਾ ਵੀ ਬਣ ਜਾਣਗੇ। ਤੇ ਆ ਸਾਡਾ ਇਹਦੇ ਉੱਤੇ ਖਾਣਾ ਪਕਾਣਾ, ਜਿਹੜੀ ਰੋਟੀ ਪਕਾਣੀ, ਖਾਣਾ ਨਹੀਂ ਰੋਟੀ ਪਕਾਣੀ, ਉਹ ਰਾਣਾ ਸਾਹਿਬ ਪੈਂਡਿੰਗ ਹੀ ਆ ਹਲੇ। ਉਹ ਹੋ ਜਾਏਗਾ, ਕੋਈ ਨਹੀਂ ਹੈ ਹੋ ਜਾਏਗਾ ਕਿਸੇ ਦਿਨ ਮੌਸਮ। ਤੁਸੀਂ ਹੈ ਤਿਆਰ ਹੋ ਜੀ? ਹੈ ਤੁਸੀਂ ਪਕਾ ਕੇ ਦੇਖੀ ਆ? ਹਾਂ ਮੈਂ ਤਾਂ ਕੋਈ ਥੋੜਾ ਜਿਹਾ ਰਿਵਿਊ ਅਰਸ਼ਦ ਸਾਹਿਬ ਨੇ ਮੈਨੂੰ 2-3 ਵਾਰੀ ਪੁੱਛ ਲਿਆ। ਕਾਫੀ ਬਿਹਤਰ ਜਿਹੜਾ ਨੇ, ਕਿਉਂਕਿ ਇਹ ਗਰਮ ਹੁੰਦਾ ਟਾਈਮ ਲੈਂਦਾ ਵਾ ਤੇ ਉਸ ਤੋਂ ਬਾਅਦ ਜਦੋਂ ਗਰਮ ਹੋ ਜਾਂਦਾ ਨਾ ਤੇ ਫਿਰ ਇਹਦੀ ਆਂਚ ਬੜੀ ਹਿਸਾਬ ਸਿਰ ਦੀ ਜਿਹੜੀ ਹੈ ਨਾ ਰਹਿੰਦੀ ਆ। ਲੋਹਾ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਵਾ, ਇਹ ਯਾਨੀ ਕਿ ਬਹੁਤ ਜ਼ਿਆਦਾ ਗਰਮ ਨਹੀਂ ਹੁੰਦਾ ਉਸ ਹਿਸਾਬ ਵਿੱਚ ਨਾ ਜਿਹੜਾ ਵਾ। ਰਾਣਾ ਸਾਹਿਬ ਹਾਂ, ਇਹ ਤੁਸੀਂ ਤੂੜੀ ਅੰਦਰ ਸੁਟਾ ਵੀ ਲਈ? ਹਾਂ, ਇੱਥੇ ਅਸੀਂ ਤੂੜੀ ਇੱਕ ਉਹ ਪਰਲੇ ਛੋਟੇ ਜਿਹੇ ਕੋਠੇ 'ਚ ਕੁਛ ਇੱਥੇ। ਕਿਹੜੇ ਛੋਟੇ 'ਚ? ਉਹ ਉਹਦੇ 'ਚ ਨਹੀਂ, ਉਹ ਜਿਹੜਾ ਬਾਹਰ ਵਾਲਾ ਜਿਹੜਾ ਵਾ। ਅੱਛਾ, ਉਹਦੇ 'ਚ ਵੀ ਤੂੜੀ? ਉਹਦੇ 'ਚ ਵੀ ਤੂੜੀ ਆ ਵੀ। ਇਹਨੂੰ ਰਾਣਾ ਸਾਹਿਬ ਇੱਕ ਕਮੈਂਟ ਆਇਆ ਸੀ, ਕਹਿੰਦੇ ਇਹਨੂੰ ਕੁਰ ਕਹਿੰਦੇ, ਪਤਾ ਨਹੀਂ ਕੋਰ ਨਹੀਂ ਕੁਰ ਕਹਿੰਦੇ, ਕੋਈ ਤੂੜੀ ਵਾਲੇ ਅੰਦਰ ਨੂੰ ਯਾਨੀ ਕਿ ਜਿਹੜਾ। ਅੱਛਾ ਉਹ ਵੀ ਤੂੜੀ ਕਰੀ ਪਈ ਆ ਜੀ ਰਾਣਾ ਸਾਹਿਬ ਨੇ ਤਾਂ। ਨਹੀਂ ਤੂੜੀ ਵਾਲੇ ਬਲਕਿ ਅਸੀਂ ਲੈਣੀ ਆ ਹੋਰ ਕੋਈ 2 ਕਿੱਲਿਆਂ ਦੀ ਨਾ, ਕਿਉਂਕਿ ਐਤਕੀ ਬੜੇ ਤੰਗ ਹੋਏ ਆ। ਕਮਾਦ ਜਿਹੜਾ ਵਾ ਨਾ ਅਸੀਂ ਕੋਈ 60,000 ਰੁਪਏ ਦਾ ਜਿਹੜਾ ਵਾ ਨਾ ਉਹ ਮੁੱਲ ਲਿਆ ਵਾ। ਤੇ ਕੋਈ ਆਪਣਾ ਵੀ ਜਿਹੜਾ ਅਸੀਂ 2-3 ਕਨਾਲਾਂ ਉਹ ਵੀ ਚਰਿਆ ਵਾ ਨਾ ਹੋਣ ਦੀ ਵਜ੍ਹਾ ਤੋਂ। ਰਾਣਾ ਸਾਹਿਬ ਦੀ ਬੱਕਰੀਆਂ ਜਨਾਬ ਛਾਵੇਂ ਖਲੋਤੀਆਂ ਤੇ ਇੱਕ ਨਗ ਤਰ੍ਹਾਂ ਨਾ ਵਿਚਾਰਾ ਉਹ ਹੋ ਗਿਆ ਸੀ ਹੈ ਪਹਿਲਾਂ ਹੀ, ਉਹ ਬੱਚਾ ਸੀ। ਹਾਂ ਉਹ ਤਾਂ ਛੋਟਾ ਹੀ ਸੀ, ਇਹਦੇ ਛੋਟੇ ਦੇ ਨਾਲ ਦਾ। ਉਦੋਂ ਠੰਡ ਚਲੀਏ ਜੀ ਫਿਰ। ਹਾਂ ਚਲੀਏ। ਤੇ ਆ ਦੇਖ ਲਓ ਬਾਹਰ ਧੁੱਪ 'ਚ ਯਾਨੀ ਕਿ ਤੁਹਾਨੂੰ ਨਜ਼ਰ ਆਏਗਾ ਇਹ ਹਰਿਆਲੀ। ਉਹ ਸਾਡਾ 100 ਡੇ ਵਾਲਾ ਜਿਹੜਾ ਵਾ ਨਾ। ਹਾਂ ਥੱਲੇ ਨੂੰ ਕਰ ਦਿਓ ਜੀ, ਥੱਲੇ ਕਰ। ਹਾਂਜੀ, ਹਰਿਆਲੀ ਨਜ਼ਰ ਆਉਣ ਲੱਗ ਗਈ ਜੀ ਰਾਣਾ ਸਾਹਿਬ ਦੇ ਕਹਿਣ ਤਰ੍ਹਾਂ ਵੀ। ਆ ਦੇਖੋ ਤੁਸੀਂ ਹੁਣ ਜਿਹੜਾ ਆ ਇਹ ਆਸਤਾ ਹੀ ਆ ਜੀ, ਇੱਕੋ ਵਾਰੀ ਤਾਂ ਨਹੀਂ ਨਾ ਪੌਦੇ ਫੁੱਟ ਜਾਂਦੇ। ਸਾਡਾ ਅਸਲ ਵਿੱਚ ਟਾਰਗੇਟ ਇਹ ਸੀ ਵੀ ਅਸੀਂ ਨਾ 100 ਦਿਨਾਂ 'ਚ ਨਾ ਵੀ ਇੱਥੇ ਕੋਈ ਦਰਖਤ ਨਹੀਂ ਜਿਹੜਾ ਨਾ, ਇੱਥੇ ਕੁਛ ਨਾ ਕੁਛ ਅਸੀਂ ਜਿਹੜਾ ਨਾ ਹਰਾ ਭਰਾ ਮਾਹੌਲ ਕਰ ਦਿਆਂਗੇ। ਦੇਖੋ ਇਹ 100 ਦਿਨਾਂ 'ਚ ਅਗਰ ਅਸੀਂ ਇੱਥੇ ਕਰਨ 'ਚ ਕਾਮਯਾਬ ਹੋ ਗਏ ਨਾ, ਪਰ ਅਸੀਂ ਬੜੇ ਸੁਸਤ ਬੰਦੇ ਆ। ਤੇ ਜਿਹੜੇ ਬੰਦੇ ਥੋੜੇ ਜਿਹੇ ਐਕਟਿਵ ਆ ਨਾ ਉਹ ਤਾਂ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਇਹ ਕੰਮ ਕਰ ਸਕਦੇ। ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਹੱਦ ਤੱਕ ਵੀ ਜਿਹੜਾ ਨਾ ਉਹ ਕਰ ਸਕੇ। ਇਹ ਦੇਖੋ ਹੁਣ ਬਾਹਰਲੇ ਪਾਸੇ ਬਿਲਕੁਲ ਕੋਈ ਨਹੀਂ ਸੀ। ਹਾਂਜੀ ਨਹੀਂ ਹੁਣ ਤਾਂ ਜੀ ਕਮਾਲ। ਅੱਲਾਹ ਤਾਲਾ ਕੁਝ ਦਿਨਾਂ ਬਾਅਦ ਬੜਾ ਅੱਛਾ ਹੀ ਯਾਨੀ ਕਿ ਇੱਥੇ ਹੁਣ ਪਰਿੰਦੇ ਆਉਂਦੇ ਆ, ਬੜਾ ਸਵੇਰੇ ਆਉਂਦੇ ਸ਼ਾਮ ਆਉਂਦੇ, ਹੁਣ ਵੀ ਜਿਹੜਾ ਨਾ ਬੈਠੇ ਹੁੰਦੇ ਆ। ਤੁਸੀਂ ਤਾਲਾ ਮਾਰ ਤਾਂ ਚਾਬੀ ਅੰਦਰ ਪਈ ਹੈ। ਇਹਨੇ ਚਾਬੀ ਮੇਰੇ ਮੋਟਰਸਾਈਕਲ ਦੀ। ਹਾਂ ਮੋਟਰਸਾਈਕਲ ਦੀ ਤੁਹਾਡੀ ਤਾਂ ਨਹੀਂ, ਮੋਟਰਸਾਈਕਲ ਦੀ ਗੱਲ ਕਰਦਾ ਮੈਂ। ਚਲੋ ਜੀ ਠੀਕ ਆ, ਚੱਲਦੇ ਹਾਂ ਜੀ ਅੰਜਮ ਸਰੋਇਆ ਸਾਹਿਬ ਦੇ ਡੇਰੇ। ਹਾਂ
ਲਓ ਜੀ ਅਸੀਂ ਪਹੁੰਚ ਗਏ ਹਾਂ ਜੀ ਅੰਜਮ ਸਰੋਇਆ ਸਾਹਿਬ ਦੇ ਡੇਰੇ। ਆਜੋ ਰਾਣਾ ਸਾਹਿਬ ਆਜੋ 16 ਦੇ। ਲਓ ਜੀ ਅੱਗੇ ਤਾਂ ਕੀ ਹੈ ਕੌਮ ਹੈ ਕੌਮ ਸੁੱਤੀ ਪਈ ਜੀ ਪੂਰੀ ਕੌਮ ਹੀ। ਚਾਚਾ ਬੂਟਾ ਵੀ अस्सलाम वालेकुम जी जनाब। ਪਹਿਲਾਂ ਤੁਸੀਂ ਅਜੇ ਸੁੱਤੇ ਨਹੀਂ ਸੀ ਅਸੀਂ। ਅੱਛਾ ਅੱਖਾਂ ਜੀਆਂ ਤਾਂ ਐ ਸੀ ਜਿਵੇਂ ਬੰਦ ਨਹੀਂ ਉਹ ਕੀ ਹਾਲ ਹੈ ਦੁਪਹਿਰਾ ਹੋਰ ਸੁਣਾਓ ਜੀ। ਇੱਕ ਵਿਸ਼ੇਰੀ ਹੈ ਇਹਨਾਂ ਕੋਲ ਲੱਗਦਾ ਉਹੀ ਵੇਚ ਕੇ ਤਾਂ ਨਹੀਂ ਸਮਝ ਕੀ ਹਾਲ ਕੀ ਹਾਲ ਆ ਉਹ ਠੀਕ ਹੋ ਕੀ ਫੁੱਲ ਸੀ ਜੀ? ਆ ਗਏ ਜੀ ਆ ਗਏ। ਆ ਜੀ ਤੁਹਾਡਾ ਗਿਫਟ ਬੜੇ ਦਿਨਾਂ ਤੋਂ ਜਿਹੜਾ ਵਾ ਨਾ ਹਾਂਜੀ ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਸਿਰ ਮੱਥੇ ਤੇ ਜੀ ਇਹ ਤੋਹਫਾ ਜਿਹੜਾ ਢੋਇਆ ਆਇਆ ਨਾ ਇਹ ਸਾਡੇ ਸਿਰ ਮੱਥੇ ਤੇ ਕਿਸੇ ਨੇ ਕਿੱਡੇ ਪਿਆਰ ਨਾਲ ਭੇਜਿਆ ਨਾਮ ਦੱਸੋ। ਅਰਸ਼ਦ ਸਾਹਿਬ ਜੀ ਲਾਹੌਰ ਤੋਂ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਅਰਸ਼ਦ ਸਾਹਿਬ ਇਹ ਤੁਹਾਡਾ ਤੋਹਫਾ ਸਾਡੇ ਸਿਰ ਮੱਥੇ ਤੇ। ਤੁਸੀਂ ਵੀ ਆ ਜਾਓ ਮੁੰਡੇ ਨੂੰ ਮੋਬਾਈਲ ਪੜਾਣੇ ਹਰ ਸਾਹਿਬ। ਨਹੀਂ ਮੈਂ ਫੜ ਕੇ ਰੱਖੂਗਾ ਟੈਨਸ਼ਨ ਨਹੀਂ ਲੈਣੀ ਤੁਸੀਂ। ਅੱਛਾ ਇਹਦੀ ਕੋਈ ਸਿਰ ਇਹਦੀ ਸਿੱਧਪੁਰ ਰਾਣਾ ਸਾਹਿਬ ਦੱਸਣਗੇ ਜੀ। ਆ ਜਿਹੜੇ ਪਾਸੇ ਲਾਈਨਾਂ ਲੱਗੀਆਂ ਹੋਈਆਂ ਇਹ ਸਿੱਧਾ ਇਹੀ ਸਿੱਧਾ ਵਾ ਐਡਾ। ਤੇ ਇਹ ਜਿਹੜਾ ਵਾ ਭਾਵੇਂ ਤਾਂ ਤੁਸੀਂ ਗੈਸ ਵਾਲੇ ਉੱਤੇ ਰੱਖ ਲਓ ਚੁੱਲ੍ਹੇ ਤੇ ਭਾਵੇਂ ਦੂਸਰੇ ਲੱਕੜੀ ਵਾਲੇ ਚੁੱਲ੍ਹੇ ਤੇ ਇਹ ਗਰਮ ਹੁੰਦਾ ਥੋੜਾ ਜਿਹਾ ਟਾਈਮ ਲਏਗਾ। ਅੱਛਾ ਜੀ 5-7 ਮਿੰਟ। ਉਸ ਤੋਂ ਬਾਅਦ ਫਿਰ ਜਨਾਬ ਧੜਾ ਰੋਟੀਆਂ ਨਹੀਂ ਰਾਣਾ ਸਾਹਿਬ ਵੈਸੇ ਗੱਲ ਤੁਸੀਂ ਕਰ ਰਹੇ ਆ ਜੀ ਮਜ਼ਾਕ ਨਹੀਂ ਹੈ ਤੇ ਵੈਸੇ ਹਕੀਕਤ ਆ। ਇਹ ਆ ਮਸਾਲਾ ਸੀਮੈਂਟ ਦਾ ਨਹੀਂ ਬਣਿਆ ਜੀ ਇਹ ਜਾਂ ਕਿਸੇ ਹੋਰ ਚੀਜ਼ ਦਾ ਜੀ? ਨਹੀਂ ਉਹ ਕਹ ਰਹੇ ਪੱਥਰ ਹੀ ਇਹ ਇਦਾਂ ਦਾ। ਉੱਥੇ ਇਸ ਤਰ੍ਹਾਂ ਦੀ ਹੋਈ ਆ ਜਿਹੜਾ ਨਾ ਇਸ ਇਲਾਕੇ 'ਚ ਪੱਥਰ ਦਾ। ਅੱਛਾ 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 ਜੀ ਮੈਂ ਤਵੇ ਦੇ ਪੁੱਛਣਾ ਇੱਕ ਦੋ ਗੱਲਾਂ ਤਵੇ ਦੀਆਂ। ਉਸ ਤੋਂ ਪਹਿਲਾਂ ਨਾ ਜੀ ਅਸੀਂ ਤਾਜ਼ਾ ਫੁੱਲ ਜੀ ਆਪਦੇ ਬਗੀਚੇ 'ਚੋਂ ਤੋੜਿਆ ਉਹ ਪਰਾਂ ਲੱਗੇ। ਕੀ ਬਾਤ ਹੈ ਜੀ ਕੀ ਬਾਤ। ਤੋੜ ਕੇ ਇਹ ਜੀ ਆਇਆਂ ਨੂੰ ਆਖਿਆ ਜੀ। ਕੀ ਬਾਤ। ਹਾਂਜੀ ਅੱਛਾ ਜੀ ਇਹਦਾ ਤੇ ਦੱਸੋ ਬਈ ਕਿੰਨਾ ਕੁ ਟਾਈਮ ਲੱਗੂਗਾ ਲੱਕੜਾਂ ਤੇ ਕਿੰਨਾ ਕੁ ਟਾਈਮ ਲੱਗੂਗਾ ਇਹਦਾ ਗੈਸ ਤੇ ਤਪਣ 'ਚ? ਤੋ ਲੱਕੜਾਂ ਦਾ ਤੇ ਇਹ ਹੈ ਨਾ ਤੁਹਾਡਾ ਸੇਕ ਕਿਸ ਤਰ੍ਹਾਂ ਦਾ। ਜੇ ਅੱਗ ਨਾ ਹੀ ਬਲਦੀ ਹੋਵੇ ਤੇ ਐਵੇਂ 2-4 ਡਿੱਕੇ ਲਾਏ ਹੋਣ ਤੇ ਅੱਧਾ ਘੰਟਾ ਵੀ ਲੱਗ ਜੂਗਾ। ਜੇ ਮੱਚ ਚੰਗਾ ਬਲਦਾ ਹੋਵੇ ਤੇ 3 ਮਿੰਟਾਂ 'ਚ ਗਰਮ ਹੋ ਜਾਊਗਾ ਹੈ। ਉਹ ਤੇ ਨਹੀਂ ਰੋਟੀਆਂ ਵਾਸਤੇ ਜਿੰਨੀ ਕੁ ਅੱਗ ਬਾਲਣੀ ਹੁੰਦੀ ਉਨੀ ਕੀ ਬਾਲਾਂਗੇ ਅਸੀਂ। ਮੱਚ ਅਸੀਂ ਕਮਲੇ ਹੈ ਅਸੀਂ ਮੱਚ ਲਾ ਕੇ ਬਹਿ ਜਾਾਂਗੇ। ਪਕਾਣੀ ਤਾਂ ਰੋਟੀ ਹੈ। ਕੀ ਪਤਾ ਵਾ ਹੈ। ਨਹੀਂ ਤੁਸੀਂ ਉਹ ਜਿਹੜਾ ਦਮ ਪੁਖਤਾ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਇਆ ਸੀਗਾ ਵੀ ਤੁਸੀਂ ਮੱਚ ਕਿਉਂ ਲਾਤਾ ਸੀ? ਉਹ ਹਾਂਜੀ ਉਹ ਜਿਹੜੇ ਸਾਡੇ ਉਸਤਾਦ ਬੈਠੇ ਸੀ ਨਾ ਜੀ ਉਹਨਾਂ ਨੇ ਹੁਕਮ ਕਰਿਆ ਸੀਗਾ ਵੀ ਤੰਦੂਰੀ ਤਾ ਦੋ ਮੱਚ ਲਾ ਦੋ। ਫਿਰ ਇਹਨਾਂ ਨੂੰ ਕਿਹਾ ਵੀ ਮੰਜੇ ਤੋਂ ਉੱਠ ਕੇ ਜਾ ਕੇ ਇੱਕ ਵਾਰੀ ਨਿਗਾਹ ਮਾਰ ਲਓ ਵੀ ਸਾਨੂੰ ਮੁਸ਼ਕ ਜੀ ਆ ਰਹੀ ਹੈ। ਤੇ ਇਹ ਕਹਿੰਦੇ ਸਾਨੂੰ ਪਤਾ ਕਿ ਟਾਈਮ ਪਤਾ ਕਿ ਨਹੀਂ ਉਹ ਤਾਂ ਤੰਦੂਰ ਜਿਹੜਾ ਵਾ ਨਾ ਨਵਾਂ ਸੀ ਤੇ ਉਹਦੇ 'ਚ ਬਾਲਣ ਬਹੁਤ ਜ਼ਿਆਦਾ ਜਿਹੜਾ ਵਾ ਨਾ ਪਾਲਿਆ ਤੇ ਮੇਰਾ ਤਾਂ ਉਦੋਂ ਮੈਂ ਤਾਂ ਗਿਆ ਨਹੀਂ ਸੀ। ਮੇਰਾ ਇਸ ਚੀਜ਼ ਦਾ ਤਜਰਬਾ ਜਿਹੜਾ ਵਾ ਇਹ ਰਾਣਾ ਕਈ ਨੂੰ ਨਹੀਂ ਨਵਾਂ ਤੰਦੂਰ ਤਾਂ ਸਮਾਂ ਲੇਟ ਤਪਦਾ ਜੀ। ਨਵਾਂ ਤੰਦੂਰ ਹੋਵੇ ਨਾ ਨਵਾਂ ਲਾਇਆ ਉਹ ਤਾਂ ਸਮਾਂ ਲੇਟ ਤਪਦਾ। ਦਿਨ ਨਹੀਂ ਜਾਣਾ ਜੀ। ਤੇ ਜਿਹੜਾ ਤੰਦੂਰ ਹੋਵੇ ਨਾ ਪੁਰਾਣਾ ਲੱਗਿਆ ਅੱਗੇ ਤਪਦਾ ਉਹਦੇ ਤਾਂ ਐਵੇਂ ਥੋੜੀਆਂ ਲੱਕੜੀਆਂ ਤੁਸੀਂ ਪਾਓ ਤੇ ਰੋਟੀਆਂ ਲੱਗ ਜਾਂਦੀਆਂ। ਤੇ ਇੱਕ ਪਹਿਲੀ ਵਾਰੀ ਨਵਾਂ ਤੰਦੂਰ ਆ ਜਿਹੜਾ ਉਹਦੇ ਤੇ ਚੰਗਾ ਭਲਾ ਬਾਲਣ ਸਾੜ ਕੇ ਤੇ ਉਹਨੂੰ ਪਕਾਉਣਾ ਪੈਂਦਾ। ਭਾਈ ਨਾ ਦਮ ਪੁਖਤ ਨੇ ਤਾਂ ਐਡਾ ਤਾਰਫ ਕਰਾਇਆ ਜਿਹੜੀ ਜਗ੍ਹਾ ਤੇ ਜਾਓ ਨਾ ਉਹ ਕਹਿੰਦੇ ਉਹ ਰਾਣਾ ਆ ਗਿਆ ਜਿਹਨੇ ਗੋਸ਼ਤ ਸਾੜਿਆ। ਮੈਨੂੰ ਨਾ ਲੋਕਾਂ ਦੀ ਨਹੀਂ ਸਮਝ ਆਉਂਦੀ। ਪਹਿਲੋਂ ਜਦੋਂ ਮੈਂ ਨਾ 6 ਮਹੀਨੇ ਅੰਜਮਨ ਨਾ ਮੈਂ ਉਦੋਂ ਲੋਕ ਕਹਿੰਦੇ ਸੀ ਵੀ ਇਹ ਰਾਣੇ ਦਾ ਆਪਣਾ ਕੋਈ ਘਰ ਨਹੀਂ ਹੈ। ਇੱਥੇ ਵਿਹਲਾ ਪਿਆ ਰਹਿੰਦਾ ਵਾ ਇਹਨੂੰ ਕੋਈ ਕੰਮ ਨਹੀਂ ਹੈ ਇਹ ਘਰ ਵੀ ਜਾਂਦਾ ਕਿ ਨਹੀਂ ਆ। ਤੇ ਹੁਣ ਜੇ ਮੈਂ ਆਪਣੇ ਡੇਰੇ ਰਹਿਣਾ ਵਾ ਹੁਣ ਕਹਿੰਦੇ ਨਾਰਾਜ਼ਗੀ ਕੀ ਆ ਦੱਸੋ। ਨਹੀਂ ਜੀ ਕਮੈਂਟ ਬੜੇ ਆਏ ਬੂਟੇ ਦੇ ਵੀ ਵੀਡੀਓ ਥੱਲੇ ਆ ਰਹੇ ਵੀ ਚਾਚਾ ਬੂਟਾ ਵੀ ਤੁਹਾਡੀ ਵੀਡੀਓ 'ਚ ਆਉਣਾ ਚਾਹੀਦਾ। ਤੇ ਹੁਣ ਚਾਚੇ ਬੂਟੇ ਨੂੰ ਵੀ ਅਸੀਂ ਲੈ ਜਾਣਾ। ਵਾਹ ਸਾਰੇ ਕਹਿੰਦੇ ਆ ਮੈਂ ਇੱਕ ਦੋ ਗੱਲਾਂ ਮੇਰੇ ਦਿਮਾਗ 'ਚ। ਹਾਂਜੀ ਪੁੱਛੋ ਜੀ ਪੁੱਛੋ। ਮੈਂ ਕਿਹਾ ਜੀ ਵੀ ਇਹਦਾ ਖੂਬੀ ਕੀ ਆ? ਇਹਦੀ ਖੂਬੀ ਇਹ ਆ ਕਿ ਇਹਦੇ ਤੇ ਰੋਟੀ ਜਿਹੜੀ ਪੱਕਦੀ ਨਾ ਬਰਾਬਰ ਜੀ ਪੱਕਦੀ ਆ ਨਿਸ਼ਾਨ ਨਹੀਂ ਪੈਂਦਾ ਹੈ। ਅੱਛਾ ਹਾਂ ਬਾਕੀ ਉਹ ਤਾਂ ਕਹਿੰਦੇ ਸੀ ਨਰਮ ਲੇਕਿਨ ਮੇਰੇ ਹਿਸਾਬ ਵਿੱਚ ਨਰਮ ਆਹਟ ਵਾਲੀ ਤੇ ਐਡੀ ਕੋਈ ਨਹੀਂ ਗੱਲ ਹੈ। ਲੇਕਿਨ ਇਹ ਹੈ ਕਿ ਰੋਟੀ ਇੱਕੋ ਜੀ ਸਾਰੀ ਜਿਹੜੀ ਹੈ ਨਾ ਇੱਕ ਜਿਹੜਾ ਹੁੰਦਾ ਨਾ ਵੀ ਜਿਸ ਤਰ੍ਹਾਂ ਲੋਹਾ ਜਿਹੜਾ ਜਲਦੀ ਗਰਮ ਹੋ ਜਾਂਦਾ ਛਟਾਕ ਜੇ ਪੈ ਜਾਂਦੇ। ਲੇਕਿਨ ਇਹਦੇ ਤੇ ਪਰੌਠਾ ਪਕਾਉਣ ਦਾ ਤਜਰਬਾ ਬਿਲਕੁਲ ਨਹੀਂ ਕਰਨਾ ਮੈਂ ਪੰਗਾ ਲੈ ਬੈਠਾ ਸੀ ਇੱਕ ਦਿਨ ਉਹ ਫਿਰ ਨਾ ਜਿਹੜਾ ਵਕੀ ਦੀ ਹੋਈ ਹਾਂ ਇਹਦੇ ਨਾ ਜੀ ਅੰਦਰ ਘੇ ਲਾ ਕੇ ਪਰਾਠਾ ਪੱਕ ਸਕਦਾ ਬਾਹਰਲੇ ਪਾਸੇ ਨੂੰ ਫਿਰ ਉਹਦੇ ਉਹ ਮੁਸ਼ਕ ਹੀ ਨਹੀਂ ਜਾਂਦਾ। ਹਾਂ ਕਾਹਦਾ ਮੁਸ਼ਕਲ ਵੀ ਘਿਓ ਦਾ ਹੀ ਆਉਂਦਾ ਰਹਿੰਦਾ ਬਲਕਿ ਉਹ ਧੂਆਂ ਜਿਹਾ ਉੱਡਦਾ ਜਦੋਂ ਵੀ ਗਰਮ ਕਰੋ। ਹਾਂ ਅੱਛਾ ਹਾਂ ਉਹ ਇਹ ਅੰਦਰ ਜਜ਼ਬ ਕਰ ਲੈਂਦਾ ਉਹਨੂੰ ਤੇ ਦੁਬਾਰਾ ਖਤਮ ਨਹੀਂ ਹੋਣ ਦਿੰਦਾ।
ਅੱਛਾ, ਬਾਕੀ ਰਾਣਾ ਸਾਹਿਬ ਨੇ ਪਕਾਈਆਂ ਜੀ, ਮੈਂ ਤਾਂ ਹਲੇ ਨਹੀਂ ਰੋਟੀਆਂ ਤਾਂ ਬੜੀਆਂ ਜ਼ਬਰਦਸਤ ਪੱਕਦੀਆਂ। ਅੱਛਾ ਹਾਂ ਬਹੁਤ ਅੱਛੀ। ਔਰ ਫਿਰ ਇੱਕ ਵਾਰ ਜਦੋਂ ਇੱਕ ਵਾਰੀ ਗਰਮ ਹੋ ਜਾਂਦਾ ਨਾ ਫਿਰ ਇਹਦਾ ਤਾਪ ਵੀ ਬੜਾ ਯਾਨੀ ਕਿ ਜਿਹੜਾ ਲੰਬਾ ਰਹੇਗਾ। ਹਾਂ ਲੰਬਾ, ਬਲਕਿ ਇੱਕ ਅੱਧੀ ਰੋਟੀ ਤਾਂ ਮੇਰੇ ਖਿਆਲ ਬੰਦ ਕਰਕੇ ਵੀ ਜਿਹੜਾ ਵਾ ਅੱਗ ਬੰਦ ਕੀਤੀ ਹੋਵੇ ਤੇ ਫਿਰ ਵੀ ਪੱਕ ਜਾਏਗੀ। ਪੱਥਰ ਆ ਨਾ। ਹਾਂ ਤੇ ਇਹਦੇ ਜੀ ਦੂਏ ਤਵੇ ਦੇ ਰੋਟੀ ਖਾਣ ਦਾ ਤੇ ਇਸ ਤਵੇ ਦੀ ਰੋਟੀ ਖਾਣ ਦਾ ਕੋਈ ਫਾਇਦੇ ਦਾ ਫਰਕ? ਫਾਇਦੇ ਦਾ ਜਿਹੜਾ ਲੋਹਾ ਹੁੰਦਾ ਵਾ ਉਹ ਤਾਂ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਨਾ, ਤੇ ਇਹ ਪੱਥਰ ਜਿਹੜਾ ਹੁੰਦਾ ਵਾ ਆਹਿਸਤਾ ਆਹਿਸਤਾ। ਫਿਰ ਇੱਕ ਹੋਰ ਇਹਦੇ ਬਸ ਇੱਕ ਡਰਾਬੈਕ ਹੈ ਕਿ ਇਹ ਨਾ ਠੰਡਾ ਹੁੰਦੇ ਬੜਾ ਟਾਈਮ ਲੱਗਦਾ। ਯਾਨੀ ਕਿ ਉਹਨੂੰ ਇਹਨੂੰ ਚੱਕਣ ਲਈ ਕੋਈ ਸ਼ੈ ਜਿਹੜੀ ਹੈ ਨਾ ਚੰਗੀ ਚੀਜ਼ ਚਾਹੀਦੀ ਆ ਚੱਕਣ ਵਾਲੀ ਭਾਰੀ। ਹਾਂ ਕੋਈ ਚੀਜ਼ ਭਾਰੀ ਹੋਵੇ। ਅੱਜ ਕੱਪੜੇ ਲੀੜੇ ਨਾਲ ਚੱਕਾਂਗੇ ਤਾਂ ਖਬਰੇ ਉਹ ਸਾੜੀ ਜਾਵੇ। ਹਾਂ ਸਾੜੀ ਹੈ ਬਿਲਕੁਲ ਨਾ ਗਰਮ ਹੋਇਆ। ਨਹੀਂ ਉਹ ਚਿਮਟੇ ਦੇ ਨਾਲ ਚੱਕਿਆ ਹੀ ਜਾ ਸਕਦਾ। ਹਾਂਜੀ, ਹਾਂਜੀ। ਚਿਮਟਾ ਹਰ ਘਰ 'ਚ ਹੁੰਦਾ ਹੀ ਹਾਂ ਆ। ਹਰ ਘਰ 'ਚ ਹੁੰਦਾ ਚਿਮਟਾ। ਅਰਸ਼ਦ ਸਾਹਿਬ ਤੁਹਾਡਾ ਤੋਹਫਾ ਸਾਨੂੰ ਪਹੁੰਚ ਗਿਆ ਜੀ, ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਖਾਲਦ ਸਾਹਿਬ ਦੇ ਰਾਹੀਂ ਤੋਹਫਾ ਵੀ ਪਹੁੰਚ ਗਿਆ ਤੇ ਇਹਨਾਂ ਨਾਲ ਮੇਲ ਮਿਲਾਪ ਵੀ ਹੋ ਗਿਆ ਤੁਹਾਡੇ ਤਵੇ ਕਰਕੇ। ਅੱਜ 8 ਦਿਨਾਂ ਬਾਅਦ ਸਾਡੇ ਕੋਲ ਆਏ ਜੀ ਇਹ। ਤੇ ਚਲੋ ਅੱਜ ਰੱਬੀ ਕੈਮਰਾ ਵੀ ਚੱਲ ਗਿਆ। ਤੇ ਬੈਠ ਜਾਓ ਜੀ, ਤੁਸੀਂ ਬੈਠੋ। ਬੜੀ ਮਿਹਰਬਾਨੀ ਜੀ ਤੁਹਾਡੇ ਤੋਹਫੇ ਦੀ ਜੀ। ਆਪ ਮੋਬਾਈਲ ਫੜ ਦੇ। ਅੱਛਾ ਆਮਰ ਸਾਹਿਬ ਨੂੰ ਮੋਬਾਈਲ ਫੜਾਓ ਜੀ। ਅੱਛਾ, ਪਹਿਲਾਂ ਤਾਂ ਗੱਲ ਇਹ ਹੈ ਜੀ ਲਓ ਜੀ ਅਰਸ਼ਦ ਸਾਹਿਬ, ਤੁਹਾਡੀ ਜਿਹੜੀ ਅਮਾਨਤ ਸੀਗੀ ਉਹ ਅਸੀਂ ਅੰਜਮ ਸਰੋਇਆ ਸਾਹਿਬ ਤੱਕ ਪਹੁੰਚਾਤੀ ਆ। ਸਿਰਫ ਗੱਲ ਇੰਨੀ ਕੀ ਆ ਵੀ ਅਸੀਂ ਦੇਰ ਹੋਈ ਆ। ਫਿਰ ਉਹ ਇਹੀ ਸੀਗੀ ਗੱਲ ਵੀ ਕਦੇ ਇਹ ਨਹੀਂ ਦਿਨੇ ਲੱਭਦੇ, ਹਾਂ, ਇਹ ਏਦਾਂ ਕਦੇ ਹੋਇਆ। ਅਸੀਂ ਨਹੀਂ ਲੱਭਦੇ। ਏਦਾਂ ਇਹ ਹੋਇਆ। ਮਸਰੂਫ ਆ ਬੰਦੇ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਇਹਨਾਂ ਕੋਲ ਵੇਲਾ ਜਿਹੜਾ ਆ ਘੱਟ ਹੀ ਹੁੰਦਾ। ਅੱਜ ਪਤਾ ਨਹੀਂ ਕਿਵੇਂ ਇਹ ਲੱਭ ਗਏ ਆ। ਰਾਤ ਨੂੰ ਪਰ ਇੱਥੇ ਲੱਭਦੇ, ਇਹ ਅੱਜ ਕੱਲ੍ਹ ਪੱਖੇ ਲੱਭਦੇ ਆ, ਦਿਨੇ ਘੱਟ ਹੀ ਲੱਭਦੇ। ਦਿਨੇ ਵੀ ਉਹ ਹੁਣ ਦਿਨ ਆ ਗਏ ਵੱਡੇ, ਉਹ ਲੰਮਾ ਦੇਣਾ। ਜੇ ਦੁਪਹਿਰੇ ਝੱਟ ਅੱਖ ਨਾ ਲਾਈਏ ਤਾਂ ਹੁਣ ਦਿਹਾੜਾ ਨਹੀਂ ਟੱਪਦਾ, ਆਪਣੇ ਆਪ ਹੀ ਨੀਂਦ ਆ ਜਾਂਦੀ। ਹੁਣ ਅਸੀਂ ਲੰਮੇ ਪਏ ਸੀ ਨਾ, ਹੋਰ 10 ਮਿੰਟਾਂ ਨੂੰ ਅਸੀਂ ਸੌਂ ਜਾਣਾ। ਅੱਛਾ ਅੱਛਾ ਹਲੇ ਸੌਣਾ ਸੀ ਹੋਰ ਇੱਥੇ ਸੌਣਾ ਐਵੇਂ ਲੰਮੇ ਤੇ ਪਏ ਆ ਜੀ। ਨਹੀਂ ਜਗਾਣਾ ਕਰ ਕੋਈ ਨਹੀਂ। ਹਾਂਜੀ ਇਹ ਫਿਰ ਡੇਰਿਆਂ ਦੇ ਬੂਹੇ ਨਹੀਂ ਨਾ ਹੁੰਦੇ। ਹਾਂ ਨਹੀਂ ਬੂਹਾ ਤਾਂ ਡੇਰੇ 'ਚ ਜਿਹਨੇ ਸੌਣਾ ਇਹਨੂੰ ਉਹ ਪਤਾ ਹੋਣਾ ਚਾਹੀਦਾ ਵੀ ਕਿਹੜੇ ਟਾਈਮ ਉੱਠ ਖੜੀਏ। ਸਹੀ ਗੱਲ। ਅੱਛਾ ਜਿਹੜਾ ਤਵਾ ਵਾ ਨਾ, ਤਵੇ ਦੀ ਤਰੀਕ ਬੜੀ ਅਹਿਮ। ਇਨਸਾਨ ਜਦੋਂ ਪਹਿਲੋਂ ਰਹਿੰਦਾ ਸੀ ਨਾ ਜੰਗਲਾਂ 'ਚ, ਅੱਛਾ ਉਹ ਇਸ ਤਰ੍ਹਾਂ ਹੀ ਪਹਿਲੇ ਨਾ ਫਲ ਫਰੂਟ ਖਾ ਲੈਂਦਾ ਸੀ। ਉਸ ਕੱਚਾ ਸ਼ਿਕਾਰ ਕੀਤਾ, ਕੱਚਾ ਗੋਸ਼ਤ ਖਾ ਲਿਆ। ਫਿਰ ਜਦੋਂ ਅੱਗ ਆਜ਼ਾਦ ਹੋਈ, ਇੱਕ ਕਿਸਮ ਦੀ ਅੱਗ ਦਰਿਆਫਤ ਹੋਈ, ਬਲਕਿ ਆਜ਼ਾਦ ਕੀ ਦਰਿਆਫਤ ਹੋਈ, ਫਿਰ ਤਾਂ ਉਹਨੇ ਅੱਗ ਹੀ ਲਾਤੀ। ਫਿਰ ਉਹਨੇ ਗੋਸ਼ਤ ਨੂੰ ਪਕਾਉਣਾ ਸ਼ੁਰੂ ਕਰ ਦਿੱਤਾ। ਅੱਛਾ। ਉਹ ਤੇ ਲੱਕੜੀ ਤੇ ਪਰੋ ਕੇ ਕਿਸੇ ਲੋਹੇ ਜਿਹੜਾ ਵਾ। ਫਿਰ ਜਦੋਂ ਕਾਸ਼ਤਕਾਰੀ ਸ਼ੁਰੂ ਹੋਈ ਨਾ, ਜਦੋਂ ਇਨਸਾਨ ਨੇ ਅਨਾਜ ਉਗਾਉਣਾ ਸ਼ੁਰੂ ਕੀਤਾ, ਫਿਰ ਤਵੇ ਦੀ ਲੋੜ ਪਈ ਰੋਟੀ ਪਕਾਉਣ। ਇਹ ਯਾਨੀ ਕਿ ਪੁਰਾਣੀ ਤਹਿਜ਼ੀਬ ਜਿਹੜੀ ਆ ਨਾ, ਸਾਰਿਆਂ ਤੋਂ ਸਾਡੇ ਜਿਹੜੀ ਸਿਵਲਾਈਜ਼ਡ ਨਹੀਂ ਜਾਂਦੀ ਆ, ਉਹ ਹੈ ਇਰਾਕ ਦੀ। ਜਿਹੜੀ ਸਾਰਿਆਂ ਜਿਹਨੇ ਸ਼ਹਿਰ ਵਗੈਰਾ ਬਣਾਏ ਨਾ, ਉਹ ਸੁਮੇਰੀ ਤਹਿਜ਼ੀਬ ਆ। ਮੈਸੋਪੋਟੇਮੀਆ ਉਹ ਕਹਿੰਦੇ 2 ਦਰਿਆਵਾਂ ਦੇ ਦਰਮਿਆਨ ਦਾ ਇਲਾਕਾ, ਯਾਨੀ ਕਿ ਦਜਲਾ ਤੇ ਫਰਾਤ ਦੇ ਦਰਮਿਆਨ ਦਾ ਇਲਾਕਾ ਨੇ ਮੈਸੋਪੋਟੇਮੀਆ। ਯਾਨੀ ਕਿ ਉਹ ਯੂਨਾਨੀ 'ਚ ਹੈਗਾ ਵਾ ਵੀ 2 ਦਰਿਆਵਾਂ ਦੇ ਵਿੱਚ ਵਾਲੇ ਇਲਾਕਾ। ਉੱਥੇ ਜ਼ਰਾਅਤ ਜਿਹੜੀ ਹੈ ਨਾ, ਉੱਥੇ ਸ਼ੁਰੂ ਹੋਈ। ਉਹਨਾਂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਉਹਨਾਂ ਨੇ ਪਹੀਆ ਬਣਾਇਆ, ਯਾਨੀ ਕਿ ਗੱਡਾ ਵਾਲਾ ਜਿਹੜਾ ਵਾ। ਫਿਰ ਉਹਨਾਂ ਨੇ ਭਾਂਡੇ ਬਣਾਉਣੇ ਵਾਲਾ ਜਿਹੜਾ ਸੀ ਚਾਕ, ਯਾਨੀ ਕਿ ਉਹਦਾ ਪਹੀਆ ਵੀ ਉਹਨਾਂ ਨੇ ਬਣਾਇਆ। ਫਿਰ ਹਲ ਜਿਹੜਾ ਵਾ ਉਹਨਾਂ ਨੇ ਪਹਿਲੇ ਬਣਾਇਆ। ਫਿਰ ਜਿਹੜੀਆਂ ਫਸਲਾਂ ਬੀਜਣ ਵਾਲਾ ਬੀਜਣ ਵਾਲਾ ਜਿਹੜਾ ਵਾ ਨਾ, ਕਿਉਂਕਿ ਪਹਿਲੇ ਇਤਫਾਕਨ ਕਿਤੇ ਹੋਇਆ ਕਿ ਕਿਸੇ ਇਨਸਾਨ ਕੋਲੋਂ ਬੀਜ ਡਿੱਗ ਗਿਆ, ਉਹ ਕੁਛ ਕੋਈ ਫਰੂਟ ਵਗੈਰਾ ਦਾ ਉਹ ਦੇਖਿਆ ਕਿ ਉਹ ਬਾਅਦ ਚ ਉੱਗ ਗਿਆ। ਪਤਾ ਲੱਗ ਗਿਆ ਇਨਸਾਨ ਨੂੰ ਵੀ ਇਸ ਤਰ੍ਹਾਂ ਯਾਨੀ ਕਿ ਮਿੱਟੀ ਪਾ ਕੇ ਨਾ ਉੱਗ ਜਾਂਦਾ ਵਾ। ਤੇ ਫਿਰ ਉਹ ਤਹਿਜ਼ੀਬ ਜਿਹੜੀ ਹੈ ਨਾ, ਸਾਰਿਆਂ ਤੋਂ ਪੁਰਾਣੀ ਤਹਿਜ਼ੀਬ ਹੁੰਦੀ। ਉਹਨਾਂ ਨੇ ਬਲਕਿ ਲਿਖਣੇ ਦਾ ਵੀ ਉਹਨਾਂ ਨੇ ਕੀਤਾ, ਜਿਹੜਾ ਕਿ ਇੱਕ ਉਹਨਾਂ ਦਾ ਰਸਮੁਲ ਖਤ, ਔਰ ਮਿੱਟੀ ਦੀ ਤਖਤੀਆਂ 'ਤੇ ਲਿਖਦੇ ਸੀ। ਇਹ ਦੇਖੋ ਹੁਣ ਇਹ ਪੱਥਰ ਦਾ ਤਵਾ ਵਾ, ਉਹ ਮਿੱਟੀ ਦੀਆਂ ਬਣਾਉਂਦੇ ਸੀ ਤਖਤੀਆਂ, ਉਹਨਾਂ 'ਤੇ ਲਿਖਦੇ ਸੀ। ਉਹ ਉਹਨਾਂ ਦੀ ਲਾਇਬ੍ਰੇਰੀ ਕਈ ਹਜ਼ਾਰ ਤਖਤੀਆਂ ਦੀ ਯਾਨੀ ਕਿ ਜਿਹੜੀ ਹੈ ਨਾ, ਔਰ ਉਹ ਲੈ ਕੇ ਫਰਾਂਸ ਵਾਲੇ ਚੱਕ ਕੇ ਨਾ ਇੱਥੋਂ। ਅੱਛਾ, ਯੂਰਪ ਵਾਲਿਆਂ ਨੇ ਨਾ ਸਾਡੇ ਜੋ ਸੋਨਾ ਚਾਂਦੀ ਉਹ ਤਾਂ ਲੈ ਗਏ। ਸਾਡੀ ਪੁਰਾਣੀ ਜਿਹੜੀਆਂ ਤਹਿਜ਼ੀਬਾਂ ਦੀਆਂ ਨਿਸ਼ਾਨੀਆਂ ਨਾ, ਉਹ ਵੀ ਕੋਈ ਲੰਦਨ ਦੇ ਅਜਾਇਬ ਘਰ 'ਚ ਸਾਡੇ। ਫਿਰ ਜੇ ਅਸੀਂ ਅਗਰ ਆਪਣੇ ਯਾਨੀ ਕਿ ਮਾਹੌਲ ਦਾ ਦੇਖੀਏ ਨਾ, ਇੱਥੇ ਲੋਹੇ ਦੇ ਤਵੇ 'ਤੇ ਜਿਹੜਾ ਤੁਹਾਨੂੰ ਫਿਰ ਸਾਡੇ ਘਰਾਂ 'ਚ ਤਵੀਆਂ, ਉਹ ਤਵੀਆਂ ਦਾ ਬੜਾ ਕਲਚਰ ਸੀ ਵੀ ਉਹ ਇੱਕ ਘਰ 'ਚ ਤਵੀ ਆ ਤੇ 5-7 ਘਰ ਜਿਹੜੇ ਆ ਨਾ, ਉੱਥੇ ਰੋਟੀਆਂ ਪਕਾਉਂਦੇ ਆ, ਬਾਲਣ ਲੈ ਆਉਂਦੇ ਉੱਥੇ। ਯਾਨੀ ਕਿ ਇੱਕ ਔਰਤਾਂ ਦੀ ਨਾ ਇੱਕ ਕਾਨਫਰੰਸ ਸੀ, ਉਹ ਤਵੀ 'ਤੇ ਪਹਿਲੇ ਰਹਿੰਦੀ ਸੀ। ਫਿਰ ਇਸ ਤਰ੍ਹਾਂ ਹੀ ਤੰਦੂਰ ਜਿਹੜਾ ਵਾ ਉੱਥੇ, ਯਾਨੀ ਕਿ ਉਹਨੂੰ ਮਿੱਟੀ ਦਾ ਤਵਾ ਸਮਝ ਲਓ ਤੰਦੂਰ ਨੂੰ, ਉੱਥੇ ਰੋਟੀ ਲੱਗਦੀ ਸੀ। ਦੁਪਹਿਰ ਵੇਲੇ ਦੀ ਰੋਟੀ ਤੰਦੂਰ 'ਤੇ ਬਹੁਤ ਲੱਗਦੀ ਸੀ। ਇੱਕ ਘਰ ਤੰਦੂਰ ਹੁੰਦਾ ਸੀ,
5-7 ਘਰਾਂ ਤੋਂ ਯਾਨੀ ਕਿ ਜਿਹੜੀਆਂ ਨਾ ਮਾਈਆਂ ਆ ਜਾਂਦੀਆਂ ਸੀ ਦੁਪਹਿਰ ਦੀ, ਯਾਨੀ ਕਿ ਆ ਪੀਜ਼ਾ ਜਿਹੜਾ ਵਾ ਇੱਕ ਕਿਸਮ ਦਾ ਸਾਡੇ ਤੰਦੂਰ 'ਚ ਪਹਿਲੇ ਜਿਹੜਾ ਨਾ ਤੰਦੂਰ ਦੀ ਰੋਟੀ ਦੀ ਸ਼ਕਲ 'ਚ ਵਾਹ। ਲੱਗਦਾ ਸੀ, ਉਹ ਬੜਾ ਯਾਨੀ ਕਿ ਮਜ਼ੇਦਾਰ। ਹੁਣ ਮੋਬਾਈਲ ਤੰਦੂਰ ਆ ਗਏ ਆ ਹੈ, ਉਹ ਇਸ ਤਰ੍ਹਾਂ ਦੇ ਹੁਣ ਬਲਕਿ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਆ ਗਈਆਂ, ਐਸੇ ਮਸ਼ੀਨ ਆ ਗਈ ਵੀ ਆਟਾ ਪਾਇਆ ਉਹਦੇ 'ਚੋਂ ਬੇੜਾ ਬਣਿਆ, ਰੋਟੀ ਪੱਕ ਕੇ ਯਾਨੀ ਕਿ ਜਿਹੜਾ ਵਾ ਨਾ ਆ ਗਈ। ਦੌਰ ਯਾਨੀ ਕਿ ਜਦੀਦ ਤੋਂ ਜਦੀਦ ਆ ਰਿਹਾ, ਲੇਕਿਨ ਪੁਰਾਣੇ ਦੌਰ 'ਚ ਇਹੀ ਸੀ ਵੀ ਪੱਥਰ ਨੂੰ ਗਰਮ ਕਰਦੇ ਸੀ ਤੇ ਉਹਦੇ ਤੇ ਜਿਹੜਾ ਵਾ ਨਾ ਗਾਰਲੈਂਡ ਤੇ ਜਾ ਕੇ ਪੱਥਰ ਤੇ ਹੀ ਮੁੱਕੀ ਆ। ਪੱਥਰ ਤੇ ਮੁੱਕੀ ਜਾ ਜੀ। ਅਸੀਂ ਨਾ ਅੱਗ ਬਾਲਣ ਦਾ ਜਿਹੜਾ ਕੰਮ ਸੀ ਨਾ ਜੀ, ਅੱਗ ਬਾਲਣ ਦਾ ਕੰਮ ਉਹ ਦੇਖਿਆ। ਇੱਥੇ ਅਸੀਂ ਛੋਟੇ ਸੀ, ਆਪਣੀਆਂ ਰੇਲਵੇ ਲਾਈਨ ਜਿਹੜੀ ਆ ਬਿਲਕੁਲ ਇਧਰੋਂ ਪਠਾਨ ਆਏ ਜੀ, ਕੋਈ ਪਿਸ਼ਾਵਰ ਵੱਲੋਂ। ਉਹ ਇੱਥੇ ਆ ਕੇ ਨਾ ਉਹਨਾਂ ਨੇ ਆ ਰਿਆਜ ਨੰਬਰਦਾਰ ਵਾਲੇ ਮਰਬੇ 'ਚ ਨਾ ਕੋਈ ਪੱਖੀ ਜੀ ਲਾਈ ਉਹਨਾਂ ਨੇ ਇੱਥੇ, ਉਹ ਕੱਚੀਆਂ ਕੰਧਾਂ ਬਣਾਉਂਦੇ ਸੀਗੇ ਜੀ। ਉਹ ਗਿਆ ਤੇ ਜਾ ਕੇ ਨਾ ਰੇਲਵੇ ਲਾਈਨ ਤੋਂ 2 ਪੱਥਰ ਲਿਆਇਆ ਜੀ ਚੱਕ ਕੇ, ਸਫੈਦ ਰੰਗ ਦੇ। ਉਹਨੇ ਕੱਖ ਜਿਹਾ ਰੱਖੇ, ਕੱਖ ਰੱਖ ਕੇ ਨਾ ਜੀ ਉਹ ਪੱਥਰਾਂ ਨੂੰ ਨਹੀਂ ਕਰਕੇ ਰਗੜਿਆ ਜੀ 3-4 ਵਾਰੀ, ਏਦਾਂ ਕਰਕੇ ਰਗੜਿਆ ਨਾ ਉਹ ਅੱਗ ਬਲ ਪਈ ਜੀ। ਉਹ ਅੱਗ ਬਲ ਪਈ ਜੀ ਉਹਨਾਂ ਦੀ, ਤੇ ਉਹਨੇ ਉਹ ਪੱਥਰ ਚੱਕ ਕੇ ਤੇ ਅੰਦਰ ਰੱਖ ਲਿਆ ਤੇ ਲਿਆਇਆ ਰੇਲਵੇ ਲਾਈਨ ਤੋਂ ਸਾਡੇ ਸਾਹਮਣੇ ਚੱਕ ਕੇ। ਇਹ ਪਹਿਲੇ ਕਰਦੇ ਸੀ ਹਾਂਜੀ। ਇਹ ਜਿਹੜਾ ਕਿਉਂਕਿ ਅਸਲ 'ਚ ਜਿਹੜਾ ਵੀ ਅੱਗ ਵਾਲਾ ਅੰਸਰ ਆ ਨਾ, ਸਲਫਰ ਜਾਂ ਫਾਸਫੋਰਸ ਜੋ ਵੀ ਹੈ, ਉਹ ਕਿਤੇ ਨਾ ਕਿਤੇ ਪੱਥਰਾਂ 'ਤੇ ਲੱਗਿਆ, ਜਦੋਂ ਰਗੜ ਖਾਂਦਾ ਵਾ ਤੇ ਉਹ ਅੱਗ ਜਿਹੜਾ ਨਾ ਫੜ ਲੈਂਦਾ ਵਾ। ਫੜ ਲੈਂਦਾ। ਖੇਡਦੇ ਹੁੰਦੇ ਸੀਗੇ ਹਾਂਜੀ, ਹਾਂਜੀ। ਚਿੱਟੇ ਰੰਗ ਦੇ ਨਾ ਦੁੱਧ ਵਰਗੇ, ਦੁੱਧੀਆ ਜੇ ਪੱਥਰ। ਹਾਂਜੀ ਹਾਂਜੀ। ਉਹ ਸਾਡੇ ਬਸਤਿਆਂ ਦੇ ਵਿੱਚ ਹੁੰਦੇ ਸੀ 2-4। ਹਾਂ, ਸਿਰਫ ਉਹ ਚੰਗਾਰੀਆਂ ਕੱਢਣੀਆਂ ਰਾਤ ਨੂੰ। ਚਿੰਗਾਰੀਆਂ ਕੱਢਣੀਆਂ ਰਾਤ ਨੂੰ, ਤੇ ਉਹ ਮੈਂ ਬੜੀਆਂ ਕਹਿੰਦਾ- ਸੋਹਣੀਆਂ ਲੱਗਦੀਆਂ ਸੀ। ਮੈਂ ਕਹਿੰਦਾ ਹੂੰ। ਵੀ ਜਿਵੇਂ ਚਾਚੇ ਬੂਟੇ ਨੇ ਗੱਲ ਕੀਤੀ ਆ ਹਾਂਜੀ। ਵੀ ਤੁਸੀਂ ਕਦੇ ਉਹਦੇ ਨਾਲ ਅੱਗ ਆਪਾਂ ਬਾਲੀ ਆ ਤੁਸੀਂ? ਨਹੀਂ, ਉਹ ਖੇਡਦੇ ਹੋਇਆ ਤਾਂ ਬਾਲੀ ਆ। ਉਹਦੇ ਨਾਲ ਅੱਗ ਬਲੀ ਨਹੀਂ ਸਾਡੇ ਕੋਲ, ਅਸੀਂ ਕੋਸ਼ਿਸ਼ ਕੀਤੀ ਆ। ਅੱਛਾ, ਨਹੀਂ ਅਸੀਂ ਤਾਂ ਉਹਨਾਂ ਨੂੰ ਵੇਖਿਆ ਵੀ ਉਹ ਸਾਡੇ ਬਾਲੀ ਸਾਹਮਣੇ ਉਹਨਾਂ ਨੇ ਬਾਲੀ। ਹਾਂ ਵੀ ਉਹਨੇ ਚਿੰਗਾਰੀ ਅੱਗ ਇਹ ਤਾਂ ਬਾਲੀ। ਨਿਕਲਦੀ ਆ। ਨਿਕਲਦੀ ਆ। ਹਾਂ ਉਹ ਤਾਂ ਨਿਕਲਦੀ ਆ, ਇਹਦੇ ਤੇ ਕੋਈ ਸ਼ੱਕ ਨਹੀਂ। ਅੱਛਾ, ਅੱਗ ਦਾ ਤਾਂ ਇੱਕ ਸਾਡੇ ਪੁਰਾਣਾ ਕਲਚਰ ਇੱਕ ਇਹ ਵੀ ਹੁੰਦਾ ਸੀ ਵੀ ਮਾਚਿਸ ਨਹੀਂ ਯਾਨੀ ਕਿ ਜੇ ਰੱਖਦੇ ਸੀ ਹੂੰ। ਤੇ ਅੱਗ ਜਿਹੜਾ ਗੋਹਿਆਂ ਦੀ ਅੱਗ ਉਹ ਨੱਪ ਦਿੰਦੇ ਸੀ। ਹਾਂਜੀ, ਨੱਪ ਹੈਂ? ਦੇਣੀ ਅੱਗ। ਅਗਲੇ ਦਿਨ ਫਿਰ ਮਾਈਆਂ ਨੇ ਕਿਉਂ ਕਹਿਣਾ ਉਧਰੋਂ ਅੱਗ ਲੈ ਆਓ, ਯਾਨੀ ਕਿ ਹਾਂਜੀ। ਅੱਗ ਵੀ ਮੰਗ ਕੇ ਜਿਹੜਾ ਵਾ, ਹਾਂਜੀ। ਅਰੇ ਇਹਨੂੰ ਕੋਈ ਬੁਰਾ ਨਹੀਂ ਸਮਝਿਆ ਜਾਂਦਾ। ਨਹੀਂ 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 ਹੈਂ? ਨਹੀਂ, ਇਹ ਉਦੋਂ ਵੀ ਇੱਕ ਕਿਸੇ ਚੀਜ਼ ਨੂੰ ਵੀ ਬੁਰਾ ਨਹੀਂ ਸੀ culture ਦਾ ਸਮਝਦੇ ਹਿੱਸਾ ਰਹਿਣਾ ਜੀ। ਉਦੋਂ ਤੇ ਇੱਕ ਦੂਏ ਕੋਲੋਂ ਚੀਜ਼ ਮੰਗਣੀ ਤੇ ਬੜਾ ਫਖਰ ਸਮਝਦੇ ਸੀ। ਅਗਲਾ ਬੜੇ ਸ਼ੌਕ ਨਾਲ ਲਿਆ ਕੇ ਦਿੰਦਾ ਸੀ ਚੀਜ਼। ਉਹ ਯਾਰ ਇੱਕ ਜੁੱਤੀ ਹੋਣੀ ਤੇ 5-7 ਬੰਦੇ ਹੋਣੇ ਵਾਰੀ-ਵਾਰੀ ਪਾ ਕੇ ਵਿਆਹ ਵੇਖ ਲੈਣਾ। ਵਾਹ ਵਾਹ। ਇੱਕ ਜੁੱਤੀ ਨਾਲ ਉਦੋਂ ਬੰਦੇ ਇੱਕ ਦੂਏ ਨੂੰ ਬੜੀ ਦੀਦ ਨਾਲ ਸ਼ਾਇਦ ਦਿੰਦੇ ਸੀ। ਇਹ ਤਾਂ ਮੈਂ ਵੀ ਆਪਣੇ ਬਚਪਨ 'ਚ ਹਾਂਜੀ। ਦੇਖਿਆ ਵਾ ਵੀ ਇੱਕ ਬਰਾਤ ਆ ਨਾ, ਹਾਂਜੀ। ਤੇ ਉਹਦੇ 'ਚ 70% ਬੰਦਿਆਂ ਨੇ ਚਾਦਰੇ ਜਿਹੜੇ ਆ ਨਾ, ਹਾਂਜੀ। ਕੁੜੀਆਂ ਜਿਹੜੀਆਂ ਵਾ ਉਹ ਇੱਕ ਦੂਏ ਦੀਆਂ। ਇੱਕ ਦੂਏ ਦੀਆਂ ਹੀ ਜਿਹੜਾ ਵਾ ਨਾ ਹਾਂ। ਉਹਦੇ। ਜਿਹੜਾ ਹੁਣ ਆਮ ਤੌਰ ਤੇ ਜਿਹੜੇ ਬੰਦੇ ਵੀ ਡੰਗਰ ਚਰਾਣੇ ਦਾ ਕੰਮ ਕਰਦੇ ਸੀ ਜਾਂ ਦੂਸਰਾ, ਉਹਨਾਂ ਕੋਲ ਕੱਪੜੇ ਸਾਫ਼ ਸੁਥਰੇ ਕੋਈ ਨਹੀਂ ਹੁੰਦੇ ਸੀ। ਹਾਂਜੀ, ਹਾਂਜੀ। ਉਹ ਫਿਰ ਜਿਹੜੇ ਸਫੈਦ ਪੋਸ਼ ਦੇ ਜਿਹੜੇ ਜਾਂਦੇ ਸੀ ਨਾ ਬਾਹਰ ਬੂਰ, ਉਹਨਾਂ ਕੋਲ 2-2 ਸੂਟ ਹੁੰਦੇ, ਫਿਰ ਉਹਨਾਂ ਦੇ ਹੀ ਕੱਪੜੇ ਲੈ ਕੇ ਜਿਹੜਾ ਵਾ ਨਾ। ਹਾਂਜੀ ਹਾਂਜੀ। ਰਾਣਾ ਸਾਹਿਬ ਆ ਜਿਹੜਾ ਤੋਲੀਆ ਹਾਂ, ਇਹ ਲਾ ਦੋ ਹੁਣ ਇੱਥੇ, ਉੱਥੇ ਹਾਂ, ਤਾਂ ਗਰਮੀ ਤੋਂ ਇੱਥੇ ਧੁੱਪੇ ਤੋਂ ਸੀ ਬਸ। ਹੈਂ? ਰੂਟੀਨ ਕੀ ਹੈ ਆ। ਕੋਟ ਲਾ ਯਾਰ। ਮਾਸ਼ਾਅੱਲਾ ਮਾਸ਼ਾਅੱਲਾ, ਲਾ ਦਿਓ ਜੀ, ਲਾ ਦਿਓ, ਕੋਈ ਨਹੀਂ। ਲਓ ਜੀ ਰੱਖਾ। ਤੇ ਇਹਨਾਂ ਨੇ ਕਹਿੰਦੇ ਵੀ ਨੰਗੇ ਸਿਰ ਨੂੰ ਫਿਰਨਾ ਚਾਹੀਦਾ। ਉਹ ਸਾਫਾ ਮੈਨੂੰ ਯਾਦ ਨਹੀਂ ਰਿਹਾ ਸੀ ਲੈਣਾ, ਮੈਂ ਕਿਹਾ ਚਲੋ ਤੋਲੀਆ ਹੀ ਜਿਹੜਾ ਵਾ ਨਾ ਨੰਗੇ ਸਿਰ ਤਾਂ ਨਹੀਂ ਨਾ ਫਿਰਨਾ ਚਾਹੀਦਾ। ਇਹ ਜਿੱਦਾਂ ਉਹ ਤਾਂ ਲੱਗਣਾ ਨਾ ਜੀ, ਸਿਰ ਢੱਕਣਾ ਪੈਣਾ। ਟੱਕਣਾ ਪੈਣਾ। ਸਿਰ ਤਾਂ ਢੱਕਣਾ ਪੈਣਾ, ਸਿਰ ਤੋਂ ਅੱਗੇ ਕੋਈ ਸ਼ੈ ਨਹੀਂ ਜੀ। ਤੇ ਆਹ ਬੜਾ ਚੰਗਾ ਕੀਤਾ ਵਾ ਤੂੰ, ਇੰਨੇ ਦਰਖਤ ਜਿਹੜੇ ਆ ਨਾ ਲਾ ਰਿਹਾ ਵਾ। ਹਾਂਜੀ। ਇਹ ਹੁਣ ਮੈਂ ਕੱਲ ਵੀ ਆਪਣੀ ਵੀਡੀਓ 'ਚ ਇਹੀ ਗੱਲ ਕੀਤੀ ਸੀ ਵੀ ਸਭ ਤੋਂ ਵੱਡਾ ਖਤਰਾ ਨਾ ਜਿਹੜਾ ਆਉਣੇ ਵਾਲੇ ਟਾਈਮ 'ਚ ਗਰਮੀ ਦਾ ਵਾ, ਤੇ ਉਹੀ ਲੋਕ ਬਚਣਗੇ ਜਿਹੜੇ ਦਰਖਤ ਲਾ ਲੈਣਗੇ। ਰਾਣਾ ਸਾਹਿਬ ਇਹ ਤੂੰ 50 ਸੰਮੀ ਹੋਰ ਲਿਆ ਇੱਥੇ ਲਾ, ਹੂੰ। ਪੂਰੇ 50 ਸੰਮੀ। ਹਾਂ ਸੰਮੀ। ਹਾਂ ਸੰਮੀ ਕੀ ਹੁੰਦੇ ਜੀ? ਜੰਡ ਦਾ ਦਰਖਤ ਆ ਨਾ ਜਿਹੜਾ, ਹਾਂਜੀ, ਹਾਂਜੀ। ਉਹਨੂੰ ਸੰਮੀ ਕਹਿੰਦੇ ਆ ਗੁਜਰਾਤੀ 'ਚ ਤੇ ਹਿੰਦੀ 'ਚ। ਹੈਂ? ਜੰਡ ਨੂੰ। ਹਾਂ, ਇਹਨੂੰ ਹੁਣ ਕੱਲ ਪਤਾ ਲੱਗ ਗਿਆ ਇਸ ਗੱਲ ਦਾ ਹੈ, ਤੇ ਇਹਨੇ ਹੁਣ ਵਰਤਣਾ ਵਾ ਆਪਣੇ ਤੇ ਜਿਹੜਾ ਹੈਗਾ। ਨਹੀਂ ਕੋਈ ਜੰਡ ਲਾ ਕੇ ਕਰਨੇ ਨਾ ਕਿਤੇ ਕੰਮ ਦੇ, ਨਾ ਨਾ ਤੁਸੀਂ ਖਾਣ ਦੇ, ਨਾ ਦੱਸ ਤਾਂ ਫਲ ਦਿਓ। ਦੇਣ, ਨਾ ਫਲ ਦੇਣ, ਨਾ ਕੁਝ। ਨਾ ਹਾਂ ਜੰਡ ਜਿਹੜਾ ਸਾਡੇ ਇਲਾਕੇ ਦਾ ਨਾ, ਫਰਾਂ ਹੋ ਗਿਆ, ਜੰਡ ਹੋ ਗਿਆ, ਹਾਂਜੀ। ਇਹ ਪੀਲੂ ਹੋ ਗਿਆ, ਇਹ ਸਾਡੇ ਫਲਾਈ, ਇਹ ਸਾਡੇ ਅਸਲ ਇਲਾਕੇ ਦੇ ਪੁਰਾਣੇ ਦਰਖਤ ਜਿਹੜੇ ਆ ਨਾ, ਇਹੀ ਆ। ਤੁਹਾਡੇ ਮੁਰੱਬੇ 'ਚ ਸੰਮੀ ਹੈ? ਹੈ ਤੁਹਾਡੇ ਮੁਰੱਬੇ 'ਚ ਨਹੀਂ ਤੇ ਅੱਜ ਕੱਲ ਤਾਂ ਕਬਰਸਤਾਨ 'ਚ ਜਿਹੜਾ ਵਾ ਨਾ, ਤੁਹਾਨੂੰ ਮੈਂ ਤੁਹਾਡੇ ਮੁਰੱਬੇ 'ਚ ਹੈ? ਨਹੀਂ, ਮੈਂ- ਤੁਹਾਡੇ ਮੁਰੱਬੇ 'ਚ ਹੈ? ਤੇਰੇ ਬਰਾਬਰ ਹੈ। ਸਾਡੇ ਪਿੱਪਲ ਆ, ਤੇਰੇ ਮੈਂ ਹੈਗਾ। ਸੰਮੀ ਪੁੱਛਿਆ। ਤੇਰਾ ਸੰਮੀ ਹੈਗਾ। ਹਾਂ, ਇੱਕ ਨਹੀਂ ਹੈ ਸਾਡੇ ਕੋਲ, ਹੂੰ ਕਈ ਕਿੰਨੇ ਪੌਦੇ ਤਿਆਰ ਹੋ ਗਏ। ਹੂੰ। ਆ ਦਿਖਾ ਕੀ ਦਿਓ। ਬਾਤ, ਬੜੀ ਬਾਤ, ਬੜੀ ਗੱਲ ਬੜੀ ਗੱਲ ਹੈ ਜੀ, ਬੜੀ ਗੱਲ ਹੈ। ਬੜੀ ਮਿਹਰਬਾਨੀ ਸਰੋਇਆ ਸਾਹਿਬ, ਹਾਂਜੀ ਬਹੁਤ ਸ਼ੁਕਰੀਆ। ਜੀ। ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਜਨਾਬ ਦੀ ਨੇ। ਹਾਂਜੀ, ਬੜੀ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ। ਬੜਾ ਚੰਗਾ ਲੱਗਾ ਜੀ।
ਤੇ ਹੁਣ ਕਿਤੇ ਅਸੀਂ ਰਾਣਾ ਸਾਹਿਬ ਨੂੰ ਕਹਾਂਗੇ ਵੀ ਆਪਣੇ ਹੱਥਾਂ ਦੀ ਕਿਤੇ ਚਾਹ ਪਿਲਾਓ ਸਾਨੂੰ ਤੇ ਜਾਂ ਕੋਈ ਸ਼ੈ ਪਕਾ ਕੇ ਖਵਾਓ ਮੋਸਟ ਕਿਸੇ ਵੈਲਕਮ ਜਨਾਬ, ਜਦੋਂ ਮਰਜ਼ੀ ਯਾਨੀ ਕਿ ਪ੍ਰੋਗਰਾਮ ਨਾ ਜਿਹੜਾ ਵਾ ਨਾ ਬਣਾ ਲਓ। ਛੇਤੀ ਤੁਹਾਨੂੰ ਮਿਲਦੇ ਆ ਇਨਸ਼ਾਅੱਲਾ ਛੇਤੀ ਮਿਲਦੇ ਤੁਹਾਨੂੰ ਖਾਣਾ ਵੀ ਖਵਾਵਾਂਗੇ ਤੇ ਚਾਹ ਵੀ ਜਿਹੜਾ ਵਾ ਨਾ ਇਨਸ਼ਾਅੱਲਾ ਛੇਤੀ ਮਿਲਦੇ ਆ ਜੀ ਤੇ ਬਲਕਿ ਕੋਸ਼ਿਸ਼ ਕਰਾਂਗੇ ਕਿ ਰੋਟੀਆਂ ਜਿਹੜੀਆਂ ਇਸ ਤਵੇ ਤੇ ਇਸ ਤਵੇ ਤੇ। ਕੀ ਬਾਤ ਹੈ ਐਸ ਤੇ ਗੋਲ ਬਣੇਗੀ। ਹਾਂ ਮੈਂ ਵੀ ਕਹਾ ਵੀ ਕਿਹੜੀ ਗੱਲ ਕਰਦੇ ਹਾਂ ਇਸ ਤਵੇ ਤੇ ਬਣੂਗੀ ਐਸ ਤਵੇ ਤੇ ਗੋਲ ਰੋਟੀ ਬਣੀ। ਗੋਲ ਰੋਟੀ ਬਣੂਗੀ ਠੀਕ ਹੈ ਜੀ, ਠੀਕ ਹੈ ਜੀ ਰਾਣਾ ਸਾਹਿਬ, ਜਿਉਂਦੇ ਵਾਸਤੇ ਜਿਉਂਦੇ ਵਾਸਤੇ। ਅੱਲਾਹ ਹਾਫਿਜ਼।